ਪਹਿਲੀ ਖਬਰ ਆਪਾਂ ਟਰੱਕਿੰਗ ਇੰਡਸਟਰੀ ਦੇ ਨਾਲ ਇੱਕ ਜੁੜੀ ਸ਼ੁਰੂ ਕਰਦੇ ਹਾਂ। ਹੁਣੇ-ਹੁਣੇ ਕੁਛ ਘੰਟੇ ਪਹਿਲਾਂ ਇਹ ਜਿਹੜੀ ਖਬਰ ਆਈ ਆ, ਬਹੁਤ ਹੀ ਪੁਰਾਣੀਆਂ ਖਬਰਾਂ ਬਹੁਤ ਹੀ ਪੁਰਾਣੀਆਂ ਜਿਹੜੀਆਂ ਕੰਪਨੀਆਂ ਆ, ਉਹ ਵੀ ਇਸ ਟਾਈਮ ਆਊਟ ਆਫ ਬਿਜ਼ਨਸ ਹੁੰਦੀਆਂ ਜਾ ਰਹੀਆਂ ਆ। ਇਸੇ ਸੰਬੰਧ ਵਿੱਚ 99 ਸਾਲ ਪੁਰਾਣੀ ਇੱਕ ਟਰੱਕਿੰਗ ਕੰਪਨੀ ਯੈਲੋ, ਜਿਸ ਦਾ ਨਾਮ ਸੀ, ਉਹ ਸ਼ਟ ਡਾਊਨ ਕਰ ਗਈ ਆ। ਤੇ ਹੁਣ ਉਹਦੇ ਕਰਕੇ ਜਿਹੜੇ 30,000 ਉਸ ਦੇ ਨਾਲ ਸੰਬੰਧਿਤ ਇੰਪਲੋਈ ਸੀ, ਵੱਖ-ਵੱਖ ਕੰਮ ਕਰਨ ਵਾਲੇ ਸੀ, ਉਹ ਹੁਣ ਆਊਟ ਆਫ ਵਰਕ ਹੋ ਗਏ ਆ। ਉੱਦਾਂ ਇਹ ਕੰਪਨੀ ਯੂਨੀਅਨਾਈਜ਼ ਸੀਗੀ। ਇਹਨਾਂ ਜਿਹੜੀ ਆ ਇਹ ਟੀਮਸਟਰਸ ਯੂਨੀਅਨ ਆ, ਉਹਨਾਂ ਦੇ ਨਾਲ ਬੈਟਲ ਦੇ ਵਿੱਚ ਸੀਗੀ, ਜਿਹੜੇ 22,000 ਡਰਾਈਵਰਸ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਤੇ ਡੌਕ ਵਰਕਰਸ ਨੂੰ ਕੰਪਨੀ ਦੇ ਵਿੱਚ। ਤੇ ਹਫ਼ਤਾ ਕੁ ਪਹਿਲਾਂ ਯੂਨੀਅਨ ਨੇ ਕੈਂਸਲ ਕੀਤੀ ਸੀ ਇੱਕ ਜਿਹੜੀ ਸਟ੍ਰਾਈਕ ਆ, ਉਸ ਦਾ ਉਹਨਾਂ ਨੇ ਆਖਿਆ ਸੀਗਾ ਵੀ ਸਟ੍ਰਾਈਕ ਕਰਨੀ ਆ। ਸੋ ਪਰ ਹੁਣ ਕਹਿੰਦੇ ਵੀ ਜਿਹੜੀ ਕੰਪਨੀ, ਕਿਉਂਕਿ ਪੈਨਸ਼ਨ ਤੇ ਹੈਲਥ ਇੰਸ਼ੋਰੈਂਸ ਪਲਾਨ ਦੇ ਵਿੱਚ ਕੰਟਰੀਬਿਊਟ ਕਰਨ 'ਚ ਫੇਲ ਹੋ ਰਹੀ ਸੀ। ਹੁਣ ਜਿੱਦਾਂ ਦਾ ਮਾਹੌਲ ਟਰੱਕਿੰਗ ਦਾ, ਹਰਜੋਤ ਸਿੰਘ ਜੀ, ਆਪਾਂ ਨੂੰ ਪਤਾ ਹੀ ਆ, ਪਿਛਲੇ ਕਈ ਮਹੀਨਿਆਂ ਤੋਂ ਬਣਿਆ ਪਿਆ ਆ। ਇੱਕ ਟਾਈਮ ਦੇ ਉੱਤੇ ਡੋਮੀਨੈਂਟ ਪਲੇਅਰ ਰਹੀ ਯੈਲੋ ਕਾਰਪ, 99 ਸਾਲ ਪੁਰਾਣੀ ਟਰੱਕਿੰਗ ਕੰਪਨੀ ਆ, ਉਸ ਦੇ ਦਰਵਾਜ਼ੇ ਜਿਹੜੇ ਉਹ ਬੰਦ ਹੋ ਗਏ ਆ। ਜੀ ਬਿਲਕੁਲ। ਸੋ ਜਿੰਨੇ ਵੀ ਸਾਡੇ ਸਰੋਤੇ ਆ, ਉਹਨਾਂ ਨੂੰ ਦੱਸਦੇ ਜਾਈਏ, ਯੈਲੋ YRC ਕਰਕੇ ਵੀ ਜਾਣਿਆ ਜਾਂਦਾ ਸੀ। ਅਮਰੀਕਾ ਦੀ ਸਭ ਤੋਂ ਵੱਡੀ ਟਰੱਕਿੰਗ ਕੰਪਨੀ, ਉਹਨਾਂ ਨੇ ਕੱਲ ਐਤਵਾਰ ਨੂੰ 12 ਵਜੇ ਜਿਹੜਾ ਆ ਆਪਣਾ ਆਪਰੇਸ਼ਨ ਬੰਦ ਕਰ ਦਿੱਤਾ। 99 ਸਾਲਾਂ ਤੋਂ ਇਹ ਕੰਪਨੀ ਚੱਲ ਰਹੀ ਸੀ। 30,000 ਤੋਂ ਵੱਧ ਲੋਕਾਂ ਨੂੰ ਲੇ ਆਫ ਕਰ ਦਿੱਤਾ ਗਿਆ ਆ। ਯੂਨੀਅਨ ਦੀ ਜੋ ਬੈਟਲ ਆ, ਉਹ ਟੀਮਸਟਰਸ ਯੂਨੀਅਨ, ਬਹੁਤੇ ਇਹ ਸਾਰੇ ਯੂਨੀਅਨ ਦੇ ਮੈਂਬਰ ਹੀ ਸੀ। 22,000 ਦੇ ਕਰੀਬ ਡਰਾਈਵਰਸ ਤੇ ਡੌਕ ਵਰਕਰ ਸੀ ਇਸ ਕੰਪਨੀ ਦੇ। ਉਹਨਾਂ ਨੇ ਨੋਟਿਸ ਦਿੱਤਾ ਸੀ ਵੀ ਅਸੀਂ ਸਟ੍ਰਾਈਕ ਕਰਾਂਗੇ, ਪਰ ਕੱਲ ਜਿਹੜੀ ਆ 12 ਵਜੇ ਕੰਪਨੀ ਨੇ ਆਪਣੇ ਆਫਿਸ ਆ ਉਹ ਸ਼ਟ ਡਾਊਨ ਕਰਤੇ ਤੇ ਅੱਜ ਉਹ ਸਵੇਰੇ ਬੈਂਕਰਪਸੀ ਫਾਈਲ ਕਰਨ ਜਾ ਰਹੇ ਆ। ਬਹੁਤ ਸਾਰੇ ਮੀਡੀਆ ਆਊਟਲੈਟਸ ਨੇ ਉਹਨਾਂ ਦੀ ਕੰਪਨੀ ਦੇ ਜੋ CEO ਆ ਜਾਂ ਹੋਰ ਮੀਡੀਆ ਪਰਸਨ ਆ, ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਉਸ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਆ ਮੀਟਿੰਗ ਜਾਂ ਕੋਈ ਜਵਾਬ ਨਹੀਂ ਦਿੱਤਾ। ਆਪਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਕਾਫੀ ਲੰਮੇ ਸਮੇਂ ਤੋਂ ਜੋ ਯੈਲੋ ਟਰੱਕਿੰਗ ਕੰਪਨੀ ਆ, ਉਹਦੇ ਬਾਰੇ ਦੱਸਦੇ ਆਏ ਆ ਵੱਖ-ਵੱਖ ਸ਼ੋਆਂ ਦੇ ਵਿੱਚ ਵੀ ਕਿਸ ਤਰ੍ਹਾਂ ਇਹ ਕੰਪਨੀ ਦਾ ਅੰਤ ਹੋਣ ਵਾਲਾ ਹੀ ਆ। ਪਰ ਸਾਰਾ ਕਾਸੇ ਨੂੰ ਦੇਖਦੇ ਜਾਈਏ ਰਾਜਕਨਵੀਰ ਸਿੰਘ ਜੀ, ਇਹਦੇ ਵਿੱਚ ਜੋ US ਦਾ ਟੈਕਸ ਪੇਅਰ ਮਨੀ ਆ, ਉਹ ਹਿੱਟ ਹੋਊਗਾ। ਕੰਪਨੀ ਨੇ $700 ਮਿਲੀਅਨ ਦੀ ਫੈਡਰਲ ਗ੍ਰਾਂਟ ਗਵਰਨਮੈਂਟ ਤੋਂ ਲਿਆ ਸੀ ਲੋਨ 2020 ਦੇ ਵਿੱਚ। ਸੋ ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਉਹ ਕਿੱਦਾਂ ਉਹ ਉਸਨੂੰ ਵਾਪਸ ਕਰਨਗੇ। ਯੈਲੋ ਦਾ ਜੋ ਸਟਾਕ ਆ ਉਹ 82% ਡਾਊਨ ਚਲਾ ਗਿਆ ਜਿਸ ਟਾਈਮ ਤੇ ਉਹਨੇ ਲੋਨ ਲਿਆ ਸੀ। ਕਿਉਂਕਿ ਬਹੁਤ ਵਾਰ ਕੀ ਹੁੰਦਾ ਵੀ ਸਟਾਕ ਬੇਸ ਦੇ ਉੱਤੇ ਵੀ ਲੋਨ ਦੇ ਦਿੰਦੀਆਂ ਬੈਂਕਾਂ ਜਾਂ ਗਵਰਨਮੈਂਟ, ਪਰ ਹੁਣ ਉਸ ਟਾਈਮ ਨਾਲੋਂ 82% ਸਟਾਕ ਡਾਊਨ ਚਲਾ ਗਿਆ ਹੈਗਾ। 57 ਸੈਂਟ ਸ਼ੇਅਰ ਉਹਨਾਂ ਦਾ ਇਸ ਟਾਈਮ ਦੇ ਉੱਤੇ ਚੱਲ ਰਿਹਾ। ਹੁਣ ਤੁਸੀਂ ਦੇਖ ਲਓ ਵੀ ਐਡੀ ਵੱਡੀ ਕੰਪਨੀ ਹੋਵੇ, ਇੰਨੇ EMPLOYE ਹੋਣ ਤੇ ਇੰਨੇ ਸਾਲਾਂ ਤੋਂ 99 ਸਾਲਾਂ ਤੋਂ ਚੱਲਦੀ ਹੋਵੇ, ਤੇ ਉਹਦੀ ਜਿਹੜੀ ਸਿਚੁਏਸ਼ਨ ਆ ਉਹ ਕਿੱਥੇ ਪਹੁੰਚ ਗਈ। ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੂੰ $6.85 ਮਿਲੀਅਨ ਦਾ ਫਾਈਨ ਵੀ ਹੋਇਆ ਸੀ। ਲੋਨ ਉਹਨਾਂ ਨੇ ਡਰਾ ਕੇ ਲੈ ਲਿਆ ਉਹ ਗਵਰਨਮੈਂਟ ਤੋਂ ਜਦੋਂ ਕਰੋਨਾ ਵਾਇਰਸ ਸੀ, ਵੀ ਭਾਈ ਕਿਉਂਕਿ ਇਹਨਾਂ ਦੇ ਮਿਲਟਰੀ ਦੇ ਨਾਲ ਵੀ ਕੰਟਰੈਕਟ ਸੀ ਵੀ ਅਸੀਂ ਤਾਂ ਬੰਦ ਕਰ ਦਾਂਗੇ ਸਾਰਾ ਕੁਝ। ਸੋ ਉਹਦੇ ਨਾਲ ਕੀ ਹੋਇਆ ਵੀ ਚੱਲਦਾ ਰਿਹਾ ਕੰਮ ਇਹਨਾਂ ਦਾ, ਪਰ ਅਲਟੀਮੇਟਲੀ ਇਹ ਕੰਪਨੀ ਆ ਉਹ ਸ਼ਟ ਡਾਊਨ ਹੋ ਗਈ ਆ ਕੱਲ ਸ਼ਾਮ ਤੋਂ। ਯੈਲੋ, ਰੋਡਵੇ ਤੇ ਥਰਡ ਕੰਪਨੀ ਜਿਹਨੂੰ CF ਜਾਂ ਕੰਸੋਲੀਡੇਟਡ ਫਰੇਟਵੇਜ਼ ਕਰਕੇ ਕਿਹਾ ਜਾਂਦਾ ਆ, ਇਹ ਵੱਡੀਆਂ 3 ਟਰੱਕਿੰਗ ਦੀਆਂ ਕੰਪਨੀਆਂ ਹੈਗੀਆਂ ਆ। ਤੇ CF ਇਹ ਆਊਟ ਆਫ ਬਿਜ਼ਨਸ 2002 ਚ ਗਈ ਸੀ, ਤੇ ਹੁਣ ਯੈਲੋ ਕਾਰਪ ਕਲੋਜ਼ ਹੋ ਰਹੀ ਆ। ਤੇ ਫਾਈਨਲ 2 ਪਾਰਟ ਆਫ ਦਾ ਬਿਗ 3 ਜੋ ਆਊਟ ਆਫ ਬਿਜ਼ਨਸ ਹੈ। ਸੋ 3 ਕੰਪਨੀਆਂ ਅਮਰੀਕਾ ਦੀਆਂ ਟਰੱਕਿੰਗ ਦੀਆਂ ਬਹੁਤ ਵੱਡੀਆਂ ਆ, ਤੇ 3 ਚੋਂ 2 ਆਲਰੇਡੀ ਹੁਣ ਉਹਨਾਂ ਨੇ ਜੋ ਆ ਉਹ ਸਤਿ ਸ੍ਰੀ ਅਕਾਲ ਕਰ ਦਿੱਤੀ ਆ। ਤੇ ਇਹਦੇ ਨਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕਾਫੀ ਉਥਲ ਪੁਥਲ ਹੋਊਗਾ। ਬਹੁਤ ਸਾਰੇ ਯੂਨੀਅਨ ਵਾਲੇ ਅਪਸੈਟ ਵੀ ਆ, ਕਈ ਖੁਸ਼ ਵੀ ਸੀ। ਕਈ ਟਰੱਕਿੰਗ ਕੰਪਨੀ ਵਾਲੇ ਕਹਿੰਦੇ ਵੀ ਇਹ ਵਧੀਆ ਹੋਇਆ, ਇਹ ਕਿਉਂਕਿ ਇਹ ਬਲੈਕਮੇਲਿੰਗ ਹੀ ਕਰਦੇ ਸੀ ਇੱਕ ਤਰ੍ਹਾਂ ਦੇ ਨਾਲ। ਹੋ ਸਕਦਾ ਹੁਣ ਜਿਹੜੇ ਛੋਟੇ ਆਪਰੇਟਰਸ ਆ ਉਹਨਾਂ ਨੂੰ ਕੁਛ ਨਾ ਕੁਛ ਇਹਦੇ ਵਿੱਚ ਫਾਇਦਾ ਹੋਵੇ, ਪਰ
ਜੋ ਲੋਨ ਦਿੱਤੇ ਗਏ ਏਡੇ ਵੱਡੇ ਕੋਵਿਡ ਰਿਲੀਫ ਦੇ ਦੌਰਾਨ, ਉਹਨਾਂ ਨੇ ਵੀ ਜਿਹੜਾ ਆ ਉਹ ਇਸ ਕੰਪਨੀ ਨੂੰ ਬਚਾ ਨਹੀਂ ਸਕੇ। ਜੀ, $700 ਮਿਲੀਅਨ ਹੁਣ ਥੋੜ੍ਹਾ ਨਹੀਂ ਹੁੰਦਾ, ਦੈਟਸ ਅ ਹਿਊਜ ਅਮਾਊਂਟ ਜਿਹੜਾ ਲੋਨ ਇਹਨਾਂ ਨੂੰ ਕੋਵਿਡ ਦੇ ਦੌਰਾਨ ਮਿਲਿਆ ਆ, ਤੇ ਹੁਣ ਇਵੈਂਚੁਅਲੀ ਦਰਵਾਜ਼ੇ ਇਹਨਾਂ ਨੇ ਬੰਦ ਕਰਤੇ ਆ। ਕੀ ਬਣੂਗਾ ਲੋਨ ਦਾ? ਉੱਦਾਂ ਕਹਿੰਦੇ ਸੀਗੇ ਵੀ ਇਹ ਲੋਨ ਤਾਂ ਬੈਂਕਰਪਸੀ ਕਰਕੇ ਵੀ ਜਿਹੜਾ ਉਹ ਖਹਿੜਾ ਨਹੀਂ ਇਹ ਛੁੱਟਣਾ। ਕੀ ਬਣੂਗਾ ਇਵੈਂਚੁਅਲੀ ਇਹ ਦੇਖਣ ਵਾਲੀ ਗੱਲ ਆ। 30,000 ਲੋਕ ਹੁਣ ਹੱਥ ਤੇ ਹੱਥ ਧਰ ਕੇ ਬੈਠਣਗੇ, ਇੱਧਰ ਉੱਧਰ ਹੱਥ ਪੱਲੇ ਮਾਰਨਗੇ ਵੀ ਭਾਈ ਕਿਸੇ ਪਾਸੇ ਕੰਮ, ਜੌਬ ਜਿਹੜੀ ਆ ਉਹ ਲੱਭ ਜਾਵੇ। ਕੀ ਬਣੂਗਾ? ਸਥਿਤੀ ਟਰੱਕਿੰਗ ਦੀ ਇੰਡਸਟਰੀ ਦੀ ਆਪਾਂ ਚਿਰ ਤੋਂ ਹੀ ਦੱਸਦੇ ਆ ਰਹੇ ਹਾਂ ਕਿ ਕਾਫੀ ਇਸ ਟਾਈਮ ਕਸੂਤੀ ਬਣੀ ਪਈ ਆ। ਸੋ 30% ਦੇ ਕਰੀਬ ਜਿਹੜੀ ਇਕੁਇਟੀ ਆ ਇਹਨਾਂ ਦੀ, ਉਹਦੇ ਵਿੱਚ ਹੁਣ ਟ੍ਰੇਜਰੀ ਡਿਪਾਰਟਮੈਂਟ ਦਾ ਹਿੱਸਾ ਹੋ ਜਾਊਗਾ, ਕਿਉਂਕਿ ਉਹਨੇ $700 ਮਿਲੀਅਨ ਦਾ ਲੋਨ ਦਿੱਤਾ ਆ, ਪਰ ਸਟਾਕ ਤੁਹਾਨੂੰ ਮੈਂ ਦੱਸਿਆ ਵੀ ਸੈਂਟਾਂ ਦੇ ਵਿੱਚ 57 ਸੈਂਟ ਪੈਨੀ ਪਹੁੰਚੇ ਸਟਾਕ ਆ। ਬਣ ਗਿਆ ਇਹਨਾਂ ਦਾ। ਜੀ, ਟੀਮਸਟਰ ਜਨਰਲ ਦੇ ਜਿਹੜੇ ਪ੍ਰੈਜ਼ੀਡੈਂਟ ਸ਼ੇਨ ਐਮ ਓਬਰਾਇਨ ਆ, ਉਹਨਾਂ ਨੇ ਕੱਲ ਸਟੇਟਮੈਂਟ ਜਾਰੀ ਕੀਤੀ ਆ। ਕਹਿੰਦੇ ਭਈ ਜੋ ਯੈਲੋ ਕੰਪਨੀ ਆ, ਇਹਨੇ ਹਿਸਟੋਰੀਕਲੀ ਪ੍ਰੂਵ ਤਾਂ ਇਹ ਕੀਤਾ ਹੈ ਵੀ ਮੈਨੇਜ ਨਹੀਂ ਕਰ ਸਕਦੇ ਆਪਣੇ ਆਪ ਨੂੰ, ਇਨ ਸਪਾਈਟ ਆਫ ਬਿਲੀਅਨਸ ਆਫ ਡਾਲਰ ਜਿਹੜੇ ਵਰਕਰਸ ਦੀ ਕੰਸੈਸ਼ਨ ਹੋਈ ਆ, ਹੰਡਰਡਸ ਐਂਡ ਮਿਲੀਅਨਸ ਆਫ ਡਾਲਰ ਬੇਲ ਆਊਟ ਮਿਲਿਆ ਫੈਡਰਲ ਗਵਰਨਮੈਂਟ ਵੱਲੋਂ। ਨੈਸ਼ਨਲ ਸਿਕਿਉਰਿਟੀ ਰੀਜ਼ਨ ਕਰਕੇ ਇਹ ਇੰਨਾ ਵੱਡਾ ਲੈ ਗਿਆ ਸੀ ਕਿ ਜੀ ਦੇਖੋ ਅਸੀਂ ਆਰਮੀ ਦੇ ਲੋਡ ਜਿਹੜੇ ਆ ਉਹ ਡਿਲੀਵਰ ਕਰਦੇ ਆ ਕਰੋਨਾ ਵਾਇਰਸ ਦੇ ਦੌਰਾਨ, ਪਰ ਇਹ ਕਾਫੀ ਜ਼ਿਆਦਾ ਜਿਹੜਾ ਆ ਇਸ ਕੰਪਨੀ ਵੱਲੋਂ ਮਿਸਮੈਨੇਜਮੈਂਟ ਹੋਈ ਆ, ਇਸ ਕਰਕੇ ਕੰਪਨੀ ਆ ਫੇਲ ਹੋ ਗਈ। ਜੀ।